ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਉਠਾਉਣ ਵਾਲੇ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਮਾਰਚ 2016 26 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਦੇਖੋ, ਅੱਜ ਕੱਲ ਹਿੰਦੂ ਤਵੀਆਂ ਦਾ ਰਾਜ ਤਾਂ ਹੈ ਹੀ ਹੈ, ਪਰ ਜਿਨ੍ਹਾਂ ਨੇ ਇਹਨਾਂ ਹਿੰਦੂ ਤਵੀਆਂ ਨੂੰ ਸੱਤਾ ਦੇ ਗਲਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਜੀ, ਉਹਨਾਂ ਨੂੰ ਵੀ ਪੂਰਾ ਮਾਲੋ ਮਾਲ ਕੀਤਾ ਜਾ ਰਿਹਾ। ਔਰ ਫੌਜ ਜਾਂ ਜਿਹਨੂੰ ਅਰਧ ਸੈਨਿਕ ਬਲ ਜਾਂ ਦਲ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚ CRPF, BSF, ਦੂਸਰੀਆਂ ਜਿਹੜੀਆਂ ਨੇ ਸੇਵਾਵਾਂ ਆਉਂਦੀਆਂ ਨੇ, ਉਹਨਾਂ ਦਾ ਵੀ ਜਿਹੜਾ ਇਸਤੇਮਾਲ ਹੁਣ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਖੁੱਲ੍ਹੇਆਮ ਸ਼ਰੇਆਮ ਕੀਤਾ ਜਾ ਰਿਹਾ ਜੀ। ਔਰ ਬੇਸ਼ੱਕ ਉਸ ਦੀਆਂ ਉਦਾਹਰਨਾਂ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਦਿੱਤੀਆਂ ਜਾ ਸਕਦੀਆਂ ਸੀ। ਔਰ ਅੱਜ ਜਿਹੜੀ ਪ੍ਰਮੁੱਖ ਖਬਰ ਮੀਡੀਆ ਦੇ ਵਿੱਚ ਹੈ, ਪਿਛਲੇ 2-3 ਦਿਨ ਤੋਂ ਚਰਚਾ ਚੱਲ ਰਹੀ ਸੀ, ਇੱਕ ਇਸ ਕਿਸਮ ਦਾ ਹੀ ਆਪਣੇ ਆਪ ਨੂੰ ਗੋਡਮੈਨ ਕਹਾਉਣ ਵਾਲਾ ਫਰਾਡ ਹੈ, ਸ਼੍ਰੀ ਰਵੀ ਸ਼ੰਕਰ। ਉਹ ਕਿੰਨੀ ਵਾਰੀ ਸ਼੍ਰੀ ਲਾਉਂਦਾ ਤੇ ਉਹ ਸ਼ਕਲੋਂ ਹੀ ਜਿਹੜਾ ਖਚਰਾ ਬੇਈਮਾਨ ਲੱਗਦਾ ਹੈ। ਔਰ ਮੈਂ ਹੁਣ ਨਹੀਂ ਬਹੁਤ ਸਾਰਾ ਕੁਝ ਕਹਿ ਨਹੀਂ ਸਕਦਾ, ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਲੇਕਿਨ ਸਿਰੇ ਦਾ ਬੇਈਮਾਨ, ਸਿਰੇ ਦਾ ਐਕਸਪਲੋਇਟਰ ਬੰਦਾ ਹੈ। ਲੇਕਿਨ ਕਿਉਂਕਿ ਇਹਨੇ ਸ਼੍ਰੀ ਨੇ ਤੇ ਰਾਮਦੇਵ ਨੇ ਮੋਦੀ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ ਹੈ, ਸੋ ਇਹਨਾਂ ਦੋਨਾਂ ਨੂੰ ਬੜੀ ਚੰਗੀ ਤਰ੍ਹਾਂ ਨਵਾਜਿਆ ਗਿਆ ਹੈ। ਇਹਨਾਂ ਦੇ ਚੇਲਿਆਂ ਨੂੰ ਕੁਛ ਨੂੰ MP ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ ਸੀ। ਔਰ ਹੁਣ ਸਰਕਾਰੀ ਖਜ਼ਾਨੇ ਜਿਹੜੇ ਨੇ ਉਹਨਾਂ ਦੇ ਮੂੰਹ ਖੋਲ੍ਹੇ ਹੋਏ ਨੇ। ਉਹ ਬੇਸ਼ੱਕ ਪਤੰਜਲੀ ਇੰਸਟੀਚਿਊਟ ਹੋਏ ਰਾਮਦੇਵ ਦੀ UP ਦੇ ਵਿੱਚ, ਹਿਮਾਚਲ ਦੇ ਵਿੱਚ ਉਹਨੂੰ ਕੌਡੀਆਂ ਦੇ ਭਾਅ ਜ਼ਮੀਨ ਦਿੱਤੀ ਗਈ, ਹਰਿਆਣੇ 'ਚ ਵੀ ਹਰਿਆਣਾ ਸਰਕਾਰ ਨੇ ਉਹਦਾ ਹੋਰ ਖੁਲਾਉਣ ਦੇ ਲਈ ਜ਼ਮੀਨ ਦਿੱਤੀ। ਔਰ ਈਵਨ ਇਹ ਦੋਨੋਂ ਹੀ ਜਿਹੜੇ ਠੱਗ ਨੇ, ਰਾਮਦੇਵ ਵੀ ਔਰ ਸ਼੍ਰੀ ਰਵੀ ਸ਼ੰਕਰ, ਇਹ ਬਾਦਲ ਦੇ ਵੀ ਬਹੁਤ ਨੇੜੇ ਨੇ। ਔਰ ਬਾਦਲ ਇਹਨਾਂ ਨੂੰ ਹਮੇਸ਼ਾ ਹੀ ਨਵਾਜਦਾ ਰਿਹਾ। ਅਨੰਦਪੁਰ ਸਾਹਿਬ ਦੇ ਸਮਾਗਮ ਹੋਣ ਜਾਂ ਕਿਸੇ ਹੋਰ ਥਾਂ ਤੇ ਪੰਜਾਬ ਸਰਕਾਰ ਵੱਲੋਂ ਜਾਂ ਈਵਨ ਸ਼੍ਰੋਮਣੀ ਕਮੇਟੀ ਵੱਲੋਂ ਉਸ ਦੇ ਵਿੱਚ ਜਿਹੜਾ ਇਹਨਾਂ ਨੂੰ ਆਨਰ ਕੀਤਾ ਜਾਂਦਾ ਜੀ। ਲੇਕਿਨ ਇਹ ਬੜੇ ਖੁੱਲ੍ਹੇਆਮ RSS ਦੇ ਜਿਹੜੇ ਨੇ ਐਂਬੈਸਡਰ ਆਫ ਹਿੰਦੂਤਵਾ ਨੇ। ਔਰ ਜਿਹੜੀ ਘਟਨਾ ਹੁਣ ਜਿਹਨੇ ਇਹਨੂੰ ਸ਼੍ਰੀ ਨੂੰ ਲਿਆਂਦਾ ਹੈ ਚਰਚਾ ਦੇ ਵਿੱਚ, ਮਾਰਚ 11 ਤੋਂ 13 ਤੱਕ ਦਿੱਲੀ 'ਚ ਜਮਨਾ ਦੇ ਕੰਢੇ ਇੱਕ ਫੰਕਸ਼ਨ ਕਰਵਾਇਆ ਜਾ ਰਿਹਾ ਹੈ। ਇਸ ਆਰਟ ਆਫ ਲਿਵਿੰਗ ਇਹਨੇ ਇੱਕ ਸੰਸਥਾ ਬਣਾਈ ਹੋਈ ਹੈ ਔਰ ਉਸ ਦਾ ਨਾਂ ਇਹਨੇ ਰੱਖਿਆ ਹੈ ਕਿ ਜੀ ਵਰਲਡ ਕਲਚਰ ਫੈਸਟੀਵਲ। ਹੁਣ ਇਸ ਵਰਲਡ ਕਲਚਰ ਫੈਸਟੀਵਲ ਦੇ ਨਾਂ ਥੱਲੇ ਕਰੋੜਾਂ ਰੁਪਏ ਜਿਹੜੇ ਨੇ ਉਹ ਖਰਚ ਕੀਤੇ ਜਾ ਰਹੇ ਨੇ ਸਰਕਾਰੀ ਖਜ਼ਾਨੇ 'ਚੋਂ ਵੀ। ਔਰ ਜਿਸ ਤਰੀਕੇ ਨਾਲ ਇਸ ਦੀਆਂ ਤਸਵੀਰਾਂ ਵੀ ਮੀਡੀਆ 'ਚ ਆਈਆਂ ਕਿ ਕਿਵੇਂ ਉਸ ਥਾਂ ਦੇ ਉੱਤੇ ਕੋਈ ਪੁਲ ਬਣਾਉਣ ਦੇ ਨਾਂ ਥੱਲੇ ਕੋਈ ਦੂਸਰਾ ਫੌਜ ਦੀ ਮਦਦ ਵੀ ਲਈ ਗਈ। ਔਰ ਫੌਜੀ ਜਿਹੜੇ ਨੇ ਆਪਣੀ ਯੂਨੀਫਾਰਮ ਦੇ ਵਿੱਚ ਜਿਹੜੇ ਨੇ ਉਹ ਕੰਸਟਰਕਸ਼ਨ ਦਾ ਕੰਮ ਕਰ ਰਹੇ ਨੇ। ਔਰ ਇਸ ਸਾਰੇ ਦੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਕੁਝ ਐਨਵਾਇਰਨਮੈਂਟਲ ਗਰੁੱਪ, ਇੰਡੀਵਿਜੂਅਲ ਜਿਹੜੇ ਨੇ ਇਸ ਕੇਸ ਨੂੰ ਲੈ ਕੇ ਗਏ। ਵੀ ਇੱਕ ਪਾਸੇ ਤਾਂ ਕਦੇ ਇਹੀ ਰਵੀ ਸ਼ੰਕਰ ਸੀ ਜਿਹੜਾ ਕਹਿੰਦਾ ਸੀ ਮੈਂ ਜਮਨਾ ਕਲੀਨ ਕਰਨੀ ਹੈ, ਜਮਨਾ ਦੇ ਅੱਗੇ ਨਾਲੋਂ ਵੀ ਪੋਲਿਊਟਡ ਹੋ ਗਈ ਜੀ। ਲੇਕਿਨ ਜਿਸ ਤਰੀਕੇ ਦੇ ਨਾਲ ਸਾਰਾ ਹੀ ਉਸ ਐਨਵਾਇਰਨਮੈਂਟ ਦੇ ਜਿੰਨੇ ਯਾਰਡਸਟਿਕ ਹੁੰਦੇ ਨੇ ਉਹਨਾਂ ਨੂੰ ਛਿੱਕੇ ਤੇ ਟੰਗ ਕੇ ਮੋਦੀ ਸਰਕਾਰ ਔਰ ਕੇਜਰੀਵਾਲ ਵੀ ਹੁਣ, ਕਿਉਂਕਿ ਇਹ ਗੱਲ ਕਹਿਣੀ ਬਣਦੀ ਹੈ, ਪਿਛਲੇ ਦਿਨਾਂ 'ਚ ਜਿਵੇਂ HS ਫੁਲਕੇ ਦਾ ਕੈਨੇਡਾ ਦੌਰਾ ਔਰ ਜਿਵੇਂ ਉਸ ਨੇ ਜਨਗਨ ਮਨ ਗਵਾ ਕੇ ਆਪਣਾ ਫੰਕਸ਼ਨ ਸ਼ੁਰੂ ਕਰਵਾਇਆ ਟੋਰਾਂਟੋ ਦੇ ਵਿੱਚ। ਔਰ ਇਹਦੇ ਬਾਵਜੂਦ ਜੇ ਸਾਡੇ ਭੁੱਲੜ ਵੀਰ ਭੈਣਾਂ ਇਹ ਕਹਿਣ ਕਿ ਜੀ ਚਲੋ ਬਾਦਲਾਂ ਨਾਲੋਂ ਤਾਂ ਚੰਗਾ ਹੈ ਜੀ, ਕਾਂਗਰਸ ਨਾਲੋਂ ਤਾਂ ਚੰਗਾ ਹੈ ਜੀ, ਔਰ ਜਿਸ ਤਰੀਕੇ ਦਾ ਉਹਨੇ ਅਦਰਵਾਈਜ਼ ਵੀ ਆ ਕੇ ਖਾਲਿਸਤਾਨ ਪ੍ਰਤੀ ਔਰ ਦੂਸਰਾ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਉਹਦੀ ਚਰਚਾ ਅਸੀਂ ਕੀਤੀ ਸੀ। ਪਰ ਗੱਲ ਜਦੋਂ ਤੁਸੀਂ ਦੇਖਦੇ ਹੋ ਵੀ ਆਮ ਆਦਮੀ ਪਾਰਟੀ ਕੀ ਹੈ, ਕੇਜਰੀਵਾਲ ਇੱਕ ਬੰਦਾ ਹੈ, ਡਿਸੀਜਨ ਮੇਕਰ ਹੈ ਫਾਈਨਲ। ਕਿਉਂਕਿ ਈਵਨ ਉਸ ਦੇ ਆਪਣੇ ਪਾਰਟੀ ਢਾਂਚੇ ਦੇ ਵਿੱਚ ਵੀ ਮੁੱਢਲੇ ਦਿਨਾਂ 'ਚ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਪਾਰਟੀ ਨੂੰ ਫਾਊਂਡ ਕੀਤਾ, ਉਹਦੇ ਨਾਲ ਰਲ ਕੇ ਉਹ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ ਹੋਣ, ਦੂਸਰੇ ਲੋਕ ਹੋਣ ਪੰਜਾਬ ਦੇ ਵਿੱਚ ਵੀ,
4 ਐਮਪੀਆਂ ਚੋਂ 2 ਐਮਪੀ ਜਿਹੜੇ ਨੇ ਉਹ ਆਲਮੋਸਟ ਪਾਰਟੀ ਚੋਂ ਕੱਢਣ ਵਾਲੀ ਹਾਲਤ ਹੀ ਹੈ ਜੀ। ਕਾਰਨ ਕਿ ਉਹਨਾਂ ਨੇ ਇਹੀ ਕਿਹਾ ਸੀ ਕਿ ਜੀ ਜਿਹੜਾ ਪਾਰਟੀ ਦੇ ਵਿੱਚ ਫੈਸਲੇ ਨੇ ਇਹ ਲੋਕਤੰਤਰੀ ਤਰੀਕੇ ਨਾਲ ਹੋਣੇ ਚਾਹੀਦੇ ਨੇ। ਸੋ ਉਹ ਇੱਕ ਇਮੇਜ ਨੂੰ ਪ੍ਰਮੋਟ ਕਰਨ 'ਚ ਯਕੀਨ ਨਹੀਂ ਸੀ ਰੱਖਦੇ। ਪਰ ਅਸੀਂ ਉਹਨਾਂ ਆਪਣੇ ਭਰਾਵਾਂ ਭੈਣਾਂ ਦਾ ਕੀ ਕਹੀਏ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਹਰ ਉਸ ਗੱਲ ਨੂੰ ਮੰਨਣਾ ਹੈ ਤੇ ਫਿਰ ਬਾਅਦ 'ਚ ਕਹਿਣਾ ਜੀ ਸਾਡੇ ਨਾਲ ਧੋਖਾ ਹੋ ਗਿਆ। ਸੋ ਮੈਂ ਇਹ ਦੇਖ ਰਿਹਾ ਹਾਂ ਵੀ ਜਿਸ ਤਰੀਕੇ ਨਾਲ ਈਵਨ ਕੇਜਰੀਵਾਲ ਦਾ ਝੁਕਾਅ ਵੀ ਹਿੰਦੂਤਵਾ ਵੱਲ ਔਰ ਕਿਤੇ ਨਾ ਕਿਤੇ ਕੋਈ ਅੰਡਰਸਟੈਂਡਿੰਗ ਲਾਈਨ ਆਰਐਸਐਸ ਦੇ ਨਾਲ ਇਹਨੇ ਰੀਚ ਕਰ ਲਈ ਹੋਈ ਹੈ, ਕਿਉਂਕਿ ਆਲ ਆਫ ਏ ਸਡਨ ਜਿਹੜਾ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਕਾਡਰ ਦਾ ਪਹਿਲਾ ਨਿਸ਼ਾਨਾ ਕੇਜਰੀਵਾਲ ਸੀ ਦਿੱਲੀ ਚੋਣਾਂ ਜਿੱਤਣ ਤੋਂ ਬਾਅਦ, ਜਿਸ ਕਿਸਮ ਦੇ ਕੇਸ ਪਾਏ ਗਏ, ਜਿਸ ਕਿਸਮ ਦਾ ਦੂਸਰਾ ਹੋਇਆ, ਉਹ ਸਡਨਲੀ ਉਹਦੇ 'ਚ ਇੱਕ ਤਬਦੀਲੀ ਹੋਈ ਹੈ ਉਸ ਵਿਹਾਰ 'ਚ। ਔਰ ਹੁਣ ਉਹਨਾਂ ਨੇ ਖੱਬੇ ਪੱਖੀਆਂ ਨੂੰ, ਦਲਿਤਾਂ ਨੂੰ ਟਾਰਗੇਟ ਕੀਤਾ ਹੋਇਆ। ਔਰ ਜੇ ਅਸੀਂ ਈਵਨ ਕੇਜਰੀਵਾਲ ਦੇ ਹਵਾਲੇ ਨਾਲ ਦੇਖੀਏ, ਕਿਉਂਕਿ ਉਹ ਬੜਾ ਬੇਬਾਕ ਉਸ ਦੇ ਸਟੈਂਡ ਰਹੇ ਨੇ। ਜਦੋਂ ਉਹਨੇ ਆਮ ਆਦਮੀ ਪਾਰਟੀ ਬਣਾਈ ਉਸ ਤੋਂ ਪਹਿਲਾਂ ਉਹਨੇ ਡਿਕਲੇਅਰ ਕੀਤਾ ਸੀ ਕਿ ਮੈਂ ਨਾਸਤਕ ਹਾਂ। ਫਿਰ ਆਲ ਆਫ ਏ ਸਡਨ ਵੱਡਾ ਟਿੱਕਾ ਮੱਥੇ ਦੇ ਉੱਤੇ ਆ ਗਿਆ ਕਿ ਜੀ ਮੈਂ ਗੰਗਾ ਨਹਾਤਾ ਹੈ ਜਾ ਕੇ, ਔਰ ਮੈਨੂੰ ਇਹ ਲੱਗਾ ਕਿ ਮੈਨੂੰ ਰੱਬ ਨੇ ਕਿਸੇ ਮਿਸ਼ਨ ਲਈ ਬਣਾਇਆ। ਇਹ ਸਾਰੇ ਡਿਕਟੇਟਰ ਜਿਹੜੇ ਹੁੰਦੇ ਨੇ ਇਹ ਕਿਸੇ ਮਿਸ਼ਨ ਦਾ ਹੀ ਲਈ ਹੁੰਦੇ ਨੇ, ਸਮਝਦੇ ਨੇ ਵੀ ਉਹ ਇੱਕ ਖਾਸ ਨੇ, ਉਹਨਾਂ ਨੇ ਕੁਝ ਕਰਨਾ। ਫਿਰ ਅਸੀਂ ਦੇਖਦੇ ਹਾਂ ਵੀ ਗ੍ਰੈਜੂਅਲੀ ਹੁਣ ਆ ਜਿਹੜੀਆਂ ਡਿਵੈਲਪਮੈਂਟ JNU ਦਿੱਲੀ ਦੇ ਵਿੱਚ ਹੋਇਆ, ਕੇਜਰੀਵਾਲ ਦੀ ਨੱਕ ਥੱਲੇ, ਠੀਕ ਹੈ ਬਿਆਨ ਮਾੜੇ ਮੋਟੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੇ ਦਿੱਤੇ, ਲੇਕਿਨ ਜਿਸ ਲੈਵਲ ਦਾ ਕੇਜਰੀਵਾਲ ਦਾ ਜਾਂ ਉਹਦੇ ਜਿਹੜੇ ਫਾਲੋਅਰ ਨੇ ਸਟਾਈਲ ਹੈ ਉਹ ਬਿਲਕੁਲ ਪਾਸੇ ਰਿਹਾ ਕਿ ਵੀ ਪੈ ਲੈਣ ਦਿਓ ਖੱਬੇ ਪੱਖੀਆਂ ਨੂੰ ਕੁੱਟ। ਔਰ ਹੁਣ ਜਦੋਂ ਅਸੀਂ ਹੋਰ ਮੁੱਦੇ ਵੀ ਦੇਖਦੇ ਹਾਂ, ਈਵਨ ਹੈਦਰਾਬਾਦ ਦੇ ਵਿੱਚ ਜਿਹੜਾ ਰੋਹਿਤ ਦਾ ਆਤਮਘਾਤ ਹੋਇਆ ਉਸ ਤੋਂ ਬਾਅਦ ਵੀ ਠੀਕ ਹੈ ਜੰਤਰ ਮੰਤਰ ਤੇ ਪ੍ਰੋਟੈਸਟ ਵਗੈਰਾ ਸ਼ਾਮਲ ਹੋਇਆ, ਪਰ ਇਹ ਕੇਜਰੀਵਾਲ ਸਟਾਈਲ ਨਹੀਂ। ਔਰ ਇਹ ਜਿਹੜੀ ਘਟਨਾ ਮੈਂ ਹੁਣ ਡਿਸਕਸ ਕਰ ਰਿਹਾ ਹਾਂ ਰਵੀ ਸ਼ੰਕਰ ਦਾ ਕਰੋੜਾਂ ਰੁਪਏ ਲਾ ਕੇ ਜਮਨਾ ਦੇ ਕੰਢੇ ਦੇ ਉੱਤੇ ਇਸ ਕਿਸਮ ਦਾ ਕਰਨਾ, ਔਰ ਉਹਦੇ 'ਚ ਇਹ ਨਹੀਂ ਕਿ ਕੱਲੀ ਮੋਦੀ ਸਰਕਾਰ ਕਰ ਰਹੀ ਹੈ, ਉਹਦੇ 'ਚ ਪੂਰੀ ਕੋਆਪਰੇਸ਼ਨ ਹੈ ਦਿੱਲੀ ਸਰਕਾਰ ਦੀ। ਔਰ ਫੌਜ ਦੀ ਮਦਦ ਪੁਲ ਬਣਾਉਣ ਲਈ ਐਕਚੁਅਲੀ ਦਿੱਲੀ ਸਰਕਾਰ ਦੇ ਇੱਕ ਮੰਤਰੀ ਨੇ ਜਿਹੜੀ ਹੈ ਉਹ ਮੰਗੀ ਸੀ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ, ਔਰ ਪੰਜਾਬ ਦੇ ਵਿੱਚ ਬੇਸ਼ੱਕ ਅਜੇ ਸੀਨ ਕਲੀਅਰ ਨਹੀਂ ਹੋਇਆ, ਪਰ ਇਹ ਜਿਹੜੀ ਅੰਡਰਸਟੈਂਡਿੰਗ ਦਾ ਲੈਵਲ ਹੈ ਔਰ ਇਹ ਦਿੱਲੀ ਦੀ ਘਟਨਾਕ੍ਰਮ ਔਰ ਈਵਨ ਸੋਸ਼ਲ ਮੀਡੀਆ ਜਿਹੜਾ ਕਿਸੇ ਵੇਲੇ ਕੇਜਰੀਵਾਲ ਦੀ ਬਹੁਤ ਹਮਾਇਤ ਕਰਦਾ ਸੀ, ਹੁਣ ਵੀ ਇੱਕ ਚੰਗਾ ਸੈਕਸ਼ਨ ਹਮਾਇਤ ਤੇ ਹੈ। ਪਰ ਇਸ ਮੁੱਦੇ ਤੇ ਰਵੀ ਸ਼ੰਕਰ ਦੇ ਮੁੱਦੇ ਤੇ ਇਹਨਾਂ ਦਾ ਵੀਕ ਸਟੈਂਡ ਔਰ ਇਸ ਮੁੱਦੇ ਦੇ ਉੱਤੇ ਕੋਆਪਰੇਸ਼ਨ ਇਹ ਉਹਨਾਂ ਨੂੰ ਵੀ ਖਟਕਣ ਲੱਗਾ। ਉਹਨਾਂ ਨੂੰ ਵੀ ਲੱਗਦਾ ਹੈ ਵੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕੋਈ ਨਾ ਕੋਈ ਅੰਡਰਸਟੈਂਡਿੰਗ ਕਿਤੇ ਨਾ ਕਿਤੇ ਹੋਈ ਜਾਪਦੀ ਹੈ। ਔਰ ਕਿਉਂਕਿ ਕੇਜਰੀਵਾਲ ਵੀ ਆਪਣੇ ਸਾਹਮਣੇ ਉਹ ਕੋਈ ਦਿੱਲੀ ਦਾ ਮੁੱਖ ਮੰਤਰੀ ਬਣਨ ਲਈ ਤੇ ਨਹੀਂ, ਉਸ ਦਾ ਐਂਬੀਸ਼ਨ ਤਾਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਹੈ ਕੁਰਸੀ ਹੈ। ਔਰ ਪੰਜਾਬ 'ਚ ਵੀ ਜਿਸ ਤਰੀਕੇ ਦੇ ਨਾਲ ਉਸਨੇ ਟੂਰ ਕੀਤਾ ਹੈ, ਜਿਵੇਂ ਉਹਦਾ ਇੱਕ ABVP ਦੇ ਉੱਤੇ ਇੱਕ ਇੰਟਰਵਿਊ ਮੈਂ 25-30 ਮਿੰਟ ਦਾ ਦੇਖਿਆ, ਤੇ ਉਹ ਜਿਸ ਕਿਸਮ ਦੀ ਉਹਦੀ ਜਿਹੜੀ ਸਾਰੀ ਪਹੁੰਚ ਹੈ ਮੁੱਦਿਆਂ ਦੇ ਉੱਤੇ ਬਹੁਤ ਐਵੇਸਿਵ ਹੈ ਜਦੋਂ ਡਾਇਰੈਕਟ ਸਿੱਖ ਮੁੱਦੇ ਆਉਂਦੇ ਨੇ। ਔਰ ਪੰਜਾਬ ਦੇ ਮੁੱਦਿਆਂ ਬਾਰੇ ਜਦੋਂ ਉਹਨੂੰ ਪੁੱਛਿਆ ਗਿਆ ਪੰਜਾਬ ਬਾਰੇ ਕੀ ਹੋਇਆ, ਉਹਨੇ ਕਿਹਾ ਜੀ ਪਿਛਲੇ ਸਮੇਂ 'ਚ ਬਹੁਤ ਸਾਰੇ ਹਿੰਦੂ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਅਸੀਂ ਪੜਤਾਲ ਕਰਵਾਵਾਂਗੇ ਕਿ ਇਹ ਕਿਉਂ ਹੋਇਆ। ਸੋ ਉਹਦਾ ਬਹੁਤ ਸਾਰੇ ਹਿੰਦੂ ਮਾਰੇ ਜਾਣਾ ਜਾਂ ਸਟੇਟ ਟੈਰਰ ਦੀ ਗੱਲ ਨਾ ਕਰਨਾ ਜਾਂ ਸਿੱਧੇ ਤੌਰ ਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਭਾਵੇਂ ਸਟੇਟ ਲੈਵਲ ਦੇ ਉਹਨਾਂ ਦੇ ਲੀਡਰ, ਉਹਨਾਂ ਦੇ ਵਿੱਚ ਜਿਹੜੇ ਸੰਜੇ ਸਿੰਘ ਹੋਏ ਜਾਂ ਸੁੱਚਾ ਸਿੰਘ ਛੋਟੇਪੁਰ, ਉਹਨਾਂ ਦੇ ਮਜ਼ਬੂਤ ਬਿਆਨ ਆਏ ਨੇ, ਔਰ ਪਾਰਲੀਮੈਂਟ ਦੇ ਵਿੱਚ ਵੀ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਚੁੱਕਿਆ। ਪਰ ਮੈਂ ਸਮਝਦਾ ਵੀ ਇਹ ਵੀ ਪਹੁੰਚ ਉਸ ਮਾਮਲੇ ਤਾਂ ਤੁਸੀਂ BJP ਦਾ ਵੀ ਕਹਿ ਸਕਦੇ ਹੋ ਕਿ ਜੀ BJP ਦੀ ਪੰਜਾਬ ਯੂਨਿਟ ਨੇ ਬਾਦਲ ਦੇ ਨਾਲ ਮਿਲ ਕੇ ਜਿਹੜਾ ਕਿਹਾ ਜੀ ਨਹੀਂ ਅਸੀਂ ਪੰਜਾਬ ਕੋਲ ਪਾਣੀ ਨਹੀਂ ਹੈ ਦੇਣ ਨੂੰ, ਉਹ ਅਮਿਤ ਸ਼ਾਹ ਦੇ ਕੋਲ ਗਏ ਨੇ। ਇਸੇ ਤਰ੍ਹਾਂ ਕਾਂਗਰਸ ਦਾ ਵੀ ਸਟੈਂਡ ਵੱਖਰਾ ਹੈ। ਹਰਿਆਣੇ ਦੀ ਜਿਹੜੀ ਕਾਂਗਰਸ ਹੈ ਉਹ ਹੱਕ 'ਚ ਹੈ, ਔਰ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਕਹਿੰਦਾ ਜੀ ਮੈਂ ਤਾਂ ਜੇਲ੍ਹਾਂ ਭਰ ਦਿਆਂਗਾ। ਸੋ ਉਹ ਕੋਈ ਗੱਲ ਸੈਂਟਰਲ ਮੇਕਅਪ ਦਾ ਹੀ ਹੈ, ਲੀਡਰਸ਼ਿਪ ਦੀ ਹੈ ਕਿ ਇਨ ਦਾ ਐਂਡ ਜੇ ਕਾਂਗਰਸ ਦਾ ਐਟੀਟਿਊਡ ਸੀ ਇਸ ਕਿਸਮ ਦਾ, ਭਾਵੇਂ ਅਮਰਿੰਦਰ ਨੇ ਪਾਸ ਕਰ ਵੀ ਦਿੱਤਾ ਹੈ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004, ਹਾਲਾਂਕਿ ਅੱਜ ਆਮ ਆਦਮੀ ਪਾਰਟੀ ਨੇ ਉਹ ਐਡਵਰਟਾਈਜ਼ਮੈਂਟ ਕੱਢੀ ਹੈ ਜਦੋਂ 1981 ਚ ਇੰਦਰਾ ਗਾਂਧੀ ਕਰਪੂਰੀ ਜ਼ਿਲ੍ਹਾ ਪਟਿਆਲਾ ਚ ਟੱਕ ਲਾਉਣ ਆਈ ਹੈ SOL ਕਨਾਲ ਦਾ, ਤਾਂ ਉਹਦੀ ਐਡ ਚ ਅਮਰਿੰਦਰ ਦੀ ਫੋਟੋ ਇੱਕ ਪਾਸੇ, ਇੰਦਰਾ ਗਾਂਧੀ ਦੇ ਇੱਕ ਪਾਸੇ, ਜਿਹੜੀਆਂ ਅਖਬਾਰਾਂ ਚ ਐਡਾਂ ਚੱਲੀਆਂ। ਸੋ ਉਹ ਇਧਰ ਟਾਰਗੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਨਹਿਰ ਦੇ ਮੁੱਦੇ ਤੇ
ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕਰਨਾ ਅਮਰਿੰਦਰ ਉਹਦਾ ਸਿਆਸੀ ਲਾਹਾ ਲੈ ਸਕਦਾ ਹੈ ਜੀ। ਲੇਕਿਨ ਜਿਹੜਾ ਮੈਨੂੰ ਨਜ਼ਰ ਆ ਰਿਹਾ ਸੈਂਟਰ ਦੇ ਵਿੱਚ ਨੀਤੀ ਕੀ ਹੋਏਗੀ। ਅਜੇ ਤੱਕ ਕੇਜਰੀਵਾਲ ਦਾ ਜੋ ਕੁਝ ਪੰਜਾਬ ਦੇ ਵਿੱਚ ਉਸ ਦੀਆਂ ਬਿਆਨਬਾਜ਼ੀਆਂ ਨੇ ਜਾਂ ਅਦਰਵਾਈਜ਼ ਹੈ, ਮੈਨੂੰ ਕੁਝ ਨਹੀਂ ਨਜ਼ਰ ਆਇਆ ਹੈ। ਇੱਕ ਉਹ ਤਬਕਾ ਜਿਹੜਾ ਕਹਿੰਦੇ ਚਲੋ ਖਾਲਿਸਤਾਨ ਨਾ ਸਹੀ ਪੰਜਾਬ ਲਈ ਭਲਾ ਹੈ, ਸਿੱਖਾਂ ਲਈ ਕੋਈ ਬਰੀਦਰ ਹੋਏਗਾ, ਇਹ ਗੱਲ ਨਹੀਂ ਵਾਪਰਨੀ। ਔਰ ਮੈਂ ਇਸ ਨੂੰ ਜਿਹੜਾ ਕਿਸ ਹੱਦ ਤੱਕ ਜਾ ਕੇ ਸਾਰੇ ਜਿਹੜੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਸ਼੍ਰੀ ਨੂੰ ਜਿਹੜਾ ਇਹਨਾਂ ਨੇ ਨਵਾਜਿਆ ਹੋਇਆ ਉਹ ਮੈਂ 2-3 ਖਬਰਾਂ ਅੱਡ ਸ਼ੇਅਰ ਕਰਾਂਗਾ। ਇੱਕ ਖਬਰ ਹੈ ਮੋਦੀ ਗਵਰਨਮੈਂਟ ਸੈਂਕਸ਼ਨਡ ₹225 ਕਰੋੜ ਫॉर ਸ਼੍ਰੀਜ਼ ਇਵੈਂਟਸ, ਐਕਸਪਰਟ ਸ਼ੌਕਡ ਔਨ ਜਨਰੋਸਿਟੀ। ਹੁਣ 2.5 ਕਰੋੜ 2 ਕਰੋੜ 25 ਲੱਖ ਰੁਪਈਆ ਜਿਹੜਾ ਉਹਨਾਂ ਨੇ ਜਿਹੜਾ ਸੈਂਕਸ਼ਨ ਕੀਤਾ ਔਰ ਸੈਂਟਰਲ ਗਵਰਨਮੈਂਟਸ ਮਿਨਿਸਟਰੀ ਆਫ ਕਲਚਰ ਹੈਡਡ ਬਾਈ ਮਹੇਸ਼ ਸ਼ਰਮਾ sanctioned ₹225 crore for the 3-day event of Shri's Art of Living Foundation, according to NDTV, which claimed to have accessed the documents. The government funding was allotted to Vivakti Vikas Kendra Trust in Bangalore. अन्ना ਜਾਂ ਦੂਜਾ ਕੀ ਮਤਲਬ ਰੱਖਦੇ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਸੰਜੀਵ ਭਾਰਗਾ ਜਿਹੜਾ ਹੈ ਉਹਨੇ ਕਿਹਾ which organized cultural event told the channel that a grant worth more than ₹2 crore from the government for an individual event was unheard of. ਇਹ NGO ਗਰੁੱਪ ਹੈ, ਉਹਨਾਂ ਨੇ ਕਿਹਾ ਜੀ ਵੱਧ ਤੋਂ ਵੱਧ ਜਦੋਂ ਕੋਈ ਸਮਾਗਮ ਹੁੰਦੇ ਨੇ 20 ਤੋਂ 25 ਲੱਖ ਕਿਸੇ ਨੂੰ ਦਿੱਤਾ ਜਾਂਦਾ ਹੈ ਔਰ ਇਹ ਕਰੋੜਾਂ ਦੀ ਗ੍ਰਾਂਟ ਤਾਂ ਜੇ ਪਰਮਾਨੈਂਟ ਸਾਲਾਨਾ ਕਿਸੇ ਦੀ ਕੋਈ ਹੋਏ ਉਹਦੇ 'ਚ ਵੀ ਨਹੀਂ ਦਿੱਤੀ ਜਾਂਦੀ। ਲੇਕਿਨ ਇਹ ਕਿਉਂਕਿ ਹਿੰਦੂਤਵਾ ਦੇ ਐਂਬੈਸਡਰ ਨੇ ਔਰ ਇਹਨਾਂ ਨੂੰ ਇਹ ਸੂਟ ਕਰਦਾ। ਦੂਸਰੀ ਖਬਰ ਜਦੋਂ ਇਸੇ ਹਵਾਲੇ ਨਾਲ ਅਸੀਂ ਦੇਖਦੇ ਕਿ ਕਿਵੇਂ ਕੇਜਰੀਵਾਲ ਔਰ ਇਹ RSS ਦਾ ਆਪਸੀ ਗੱਠਜੋੜ ਹੈ। ਦਿੱਲੀ ਗਵਰਨਮੈਂਟਸ ਟੂਰਿਜ਼ਮ ਮਿਨਿਸਟਰ ਰੋਟ ਟੂ ਮਨੋਹਰ ਪਾਰਿਕਰ ਫॉर ਆਰਮੀਜ਼ ਹੈਲਪ ਔਨ ਪੌਂਟੂਨ ਬ੍ਰਿਜ। ਹੁਣ ਮਨੋਹਰ ਪਾਰਿਕਰ ਭਾਰਤ ਦਾ ਡਿਫੈਂਸ ਮਿਨਿਸਟਰ ਹੈ ਔਰ ਇਹ ਖਬਰ ਹੈ ਕਿ ਦਿੱਲੀ ਗਵਰਨਮੈਂਟਸ ਟੂਰਿਜ਼ਮ ਮਿਨਿਸਟਰ ਕਪਿਲ ਮਿਸ਼ਰਾ had written to Defence Minister Manohar Parrikar requesting for Army's help to build additional pontoon bridge for World Culture Festival organized by Shri Ravi Shankar। उनको ਭੁਲੇਖਾ ਥੋੜੀ ਰਹਿ ਜਾਂਦਾ ਜੀ। ਹੁਣ ਕੇਜਰੀਵਾਲ ਜਾਂ ਇਹਦੀ ਕੈਬਨਿਟ ਨੂੰ ਕਿਹੜਾ ਨਹੀਂ ਪਤਾ ਕਿ এনवायरमेंटल ਇਸ਼ੂ ਕੀ ਨੇ, ਸਰਕਾਰ ਦੀ ਲਾਈਨ ਕਿੱਥੋਂ ਸ਼ੁਰੂ ਹੁੰਦੀ ਹੈ ਔਰ RSS ਦੀ ਕਿੱਥੇ ਮੁੱਕਦੀ ਹੈ। ਉਹਨੇ ਕਿਹਾ he wrote, we have learned that the army is making one pontoon bridge for the festival. This is not adequate for safe movement of the large gathering of people. Hence, we request the army for building at least one more pontoon bridge over River Jamuna during the World Cultural Festival. The construction of more than would obviously be extremely useful and much appreciated. ਹੁਣ ਅੱਗੇ ਲੰਬੀ ਚੌੜੀ ਖਬਰ ਹੈ ਪਰ ਜ਼ਾਹਰ ਹੈ ਕਿ ਵੀ ਇਹ ਜਿਹੜੀ ਦਿੱਲੀ ਸਰਕਾਰ ਹੈ ਇਹ ਵੀ ਉਹਦੇ ਨਾਲ ਰਲੀ ਹੋਈ ਹੈ ਜੀ। ਹੁਣ ਜਦੋਂ ਰੌਲਾ ਪੈ ਗਿਆ এনवायरमेंटल ਗਰੁੱਪਸ ਨੇ ਗੱਲ ਅੱਗੇ ਲੈ ਆਂਦੀ, ਗ੍ਰੀਨ ਟ੍ਰਿਬਿਊਨਲ ਨੂੰ, ਨੈਸ਼ਨਲ ਜਿਹੜਾ ਟ੍ਰਿਬਿਊਨਲ ਹੈ ਉਹਦੇ ਸਾਹਮਣੇ ਕੇਸ ਗਿਆ, ਉਹਨੇ ਹੁਣ ਜੁਰਮਾਨਾ ਕਰਤਾ ਹੈ। ਤੇ ਅੱਜ ਦੀ ਇੱਕ ਖਬਰ ਹੈ ਅਰਵਿੰਦ ਕੇਜਰੀਵਾਲ ਅਰਜਿਸ ਪੀਪਲ ਟੂ ਐਂਡ ਕੰਟਰੋਵਰਸੀਜ਼ ਓਵਰ ਸ਼੍ਰੀ ਇਵੈਂਟ। ਉਹਨੇ ਕਿਹਾ ਜੀ ਹੁਣ ਅਰਵਿੰਦ ਕੇਜਰੀਵਾਲ ਕਹਿ ਰਿਹਾ ਜੀ ਇਸ ਘਟਨਾਕ੍ਰਮ ਦੇ ਉੱਤੇ ਹੁਣ ਜਿਹੜਾ ਵਿਵਾਦ ਹੈ ਉਹ ਬੰਦ ਕੀਤਾ ਜਾਏ। Delhi Chief Minister Arvind Kejriwal on Wednesday asked people to end the controversy over the World Culture Festival being organized by Shri Ravi Shankar on Yamuna Banks from 11th March. The 3-day event organized by Art of Living Foundation had run into controversy after it emerged that the AOL had violated several norms while potentially damaging the biodiversity of the area. Shri denied all the allegations. Kejriwal said, now that NGT has given its verdict, all politics and controversies around AOL event should be put to rest. It's a huge cultural event wherein people from 155 countries are coming. Delhi welcomes all guests. ਉਹਨੇ ਕਿਹਾ ਜੀ ਇਹ ਬਹੁਤ ਵੱਡਾ ਸਾਡਾ ਕਲਚਰਲ ਫੈਸਟੀਵਲ ਹੈ, ਉਹ ਹਿੰਦੂਤਵ ਹੈ ਔਰ ਉਹ ਕਹਿ ਰਿਹਾ ਜੀ ਅਸੀਂ ਵੈਲਕਮ ਕਰਦੇ। ਮੈਂ ਇਸ ਲਈ ਇਹ ਡਿਫਰੈਂਟ ਚੈਨਲਸ ਤੋਂ ਮੈਂ ਇਹ ਖਬਰਾਂ ਪਿਕ ਕਰਦਾ ਕਿਉਂਕਿ ਇਹਦੇ 'ਚ ਆਇਆ ਕਿ ਵੀ while the central government received a flack for allegedly indulging in a quid pro exercise, the Delhi's AAP government was criticized for its silence, allegedly keeping the Punjab Assembly poll in mind. ਉਹਨੂੰ ਕਿਹਾ ਜੀ ਇਹ ਜਿਹੜੇ ਬਾਬੇ ਨੇ ਇਸ ਕਿਸਮ ਦੇ ਹਿੰਦੂਤਵਾ ਦੇ ਇਹਨਾਂ ਦੀ ਫੋਲੋਇੰਗ ਹੈ ਔਰ ਕੇਜਰੀਵਾਲ ਦੀਆਂ ਅੱਖਾਂ ਸਾਹਮਣੇ ਪੰਜਾਬ ਦੀਆਂ ਇਲੈਕਸ਼ਨਾਂ ਨੇ। ਮੈਂ ਸਮਝਦਾ ਇਹ ਮੋਰ ਦੈਨ ਦੈਟ, ਇਕੱਲੀਆਂ ਚੋਣਾਂ ਨਹੀਂ ਨੇ। ਜਦੋਂ ਅਸੀਂ ਇਹ ਕਹਿੰਦੇ ਸੀ ਜਾਂ ਕਹਿੰਦੇ ਆ ਕਿ ਭਾਈ ਇਹ ਆਮ ਆਦਮੀ ਪਾਰਟੀ ਹਿੰਦੂਤਵਾ ਦੀ ਸੀ ਟੀਮ ਹੈ
ਬੀਜੇਪੀ ਔਰ ਕਾਂਗਰਸ ਤੋਂ ਬਾਅਦ ਇਹ ਸਾਰੇ ਸਬੂਤ ਹੁਣ ਸਾਹਮਣੇ ਐਮਰਜ ਹੋ ਰਹੇ ਨੇ ਕਿ ਵੀ ਬਿਲਕੁਲ ਗ੍ਰੋਸ ਵਾਇਓਲੇਸ਼ਨ এনवायरमेंट ਦੀ ਫੌਜ ਦਾ ਇਸਤੇਮਾਲ ਹੋਣਾ ਇੱਕ ਪ੍ਰਾਈਵੇਟ ਫੰਕਸ਼ਨ ਦੇ ਲਈ ਔਰ ਕਰੋੜਾਂ ਰੁਪਏ ਗਵਰਨਮੈਂਟ ਦਾ ਦੇਣਾ ਔਰ ਕੇਜਰੀਵਾਲ ਕਹਿ ਰਿਹਾ ਕਿ ਜੀ ਅਸੀਂ ਵੈਲਕਮ ਕਰਦੇ ਔਰ ਤੁਸੀਂ ਜਿਹੜਾ ਬਿਲਕੁਲ ਹੁਣ ਬੰਦ ਕਰ ਦਿਓ ਕੰਟਰੋਵਰਸੀ। ਹੋਰ ਕੀ ਹੁੰਦੇ ਨੇ ਸਬੂਤ? ਔਰ ਹੁਣ ਜਿਹੜਾ ਇਸੇ ਨਾਲ ਇੱਕ ਖਬਰ ਇਹ ਹਿੰਦੀ ਮੀਡੀਆ 'ਚ ਹੈ JKR ਸਟਾਫ ਦੀ ਕਿ ਪਹਿਲਾਂ ਸ਼੍ਰੀ ਰਵੀ ਸ਼ੰਕਰ ਦੁਆਰਾ ਸੈਨਾ ਦਾ ਦੁਰਪਯੋਗ ਤੇ ਹੁਣ ਰਾਮਦੇਵ ਦੇ ਪਤੰਜਲੀ ਆਸ਼ਰਮ ਨੂੰ CISF ਸੁਰੱਖਿਆ ਇਹ ਸੈਂਟਰਲ ਫੋਰਸ ਹੈ ਔਰ ਇਹ ਖਬਰ ਹੈ ਕਿ ਵੀ ਜਿਹੜਾ CISF ਡਾਇਰੈਕਟਰ ਜਨਰਲ ਸੁਰਿੰਦਰ ਸਿੰਘ ਨੇ ਇਹ ਕਿਹਾ ਕਿ ਹਰਿਦੁਆਰ ਦੇ ਵਿੱਚ ਜਿਹੜਾ ਰਾਮਦੇਵ ਦਾ ਪਤੰਜਲੀ ਫੂਡ ਐਂਡ ਹਰਬਲ ਪਾਰਕ ਹੈ ਉਹਦੇ ਲਈ CISF ਦੇ 35 ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਔਰ ਇਹ ਰੌਲਾ ਜਿਹੜਾ ਹੈ ਔਰ ਇਹਦੇ 'ਚ ਉਹਨਾਂ ਨੇ ਇਸੇ ਖਬਰ 'ਚ ਕਿਹਾ ਹੈ ਕਿ 26/11 ਤੋਂ ਬਾਅਦ ਜਦੋਂ ਬੰਬਈ ਹਮਲੇ ਹੋਏ ਤਾਜ ਹੋਟਲ ਦੇ ਮਾਲਕਾਂ ਨੇ ਮੰਗ ਕੀਤੀ ਸੀ ਕਿ ਵੀ ਸਾਨੂੰ ਇਹ ਸੈਮਾਈ ਜਿਹੜੀ ਆਰਮੀ ਦੇ ਦਿੱਤੇ ਜਾਣ ਬਲ ਸੁਰੱਖਿਆ ਲਈ ਪਰ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੇ ਕਿਹਾ ਸੀ ਜੀ ਕਿ ਤਾਜ ਹੋਟਲ ਕੋਲ ਇੰਨੀ ਤਾਕਤ ਹੈ ਕਿ ਉਹ ਆਪਣੇ ਗਾਰਡ ਰੱਖ ਸਕਦੇ ਨੇ। ਪਰ ਹੁਣ ਜਿਹੜਾ ਗ੍ਰਹਿ ਮੰਤਰਾਲੇ ਨੇ ਪਤੰਜਲੀ ਦੀ ਇਸ ਆਸ਼ਰਮ ਦੇ ਲਈ 4 ਜੂਨ 2015 ਚ ਉਹਨਾਂ ਨੂੰ ਜਿਹੜਾ ਆਰਡਰ ਕੀਤਾ ਕਿ ਇਹਨਾਂ ਨੂੰ ਸੁਰੱਖਿਆ ਦਿਓ। 21 ਲੱਖ ਰੁਪਏ ਦਾ ਮਹੀਨੇ ਦਾ ਖਰਚ ਹੈ ਔਰ ਇਹ ਜਿਹੜਾ ਇਸ ਖਬਰ 'ਚ ਕਿਹਾ ਕਿ ਜੀ ਇਹ ਹੁਣ ਪਹਿਲਾਂ ਹੀ ਰਾਮਦੇਵ ਨੂੰ Z ਸੁਰੱਖਿਆ ਦਿੱਤੀ ਹੋਈ ਹੈ, ਹੁਣ ਉਹ 21 ਲੱਖ ਮਹੀਨੇ ਦਾ ਖਰਚਾ ਵੀ ਔਰ ਉਹਨਾਂ ਨੇ ਕਿਹਾ ਜੀ ਇਹ ਸਭ ਦੀ ਓਬਲੀਗੇਸ਼ਨ ਦੇ ਪਿੱਛੇ ਰੀਜ਼ਨ ਹੈ ਕਿ ਰਾਮਦੇਵ ਨੇ ਖੁੱਲ ਕੇ ਮਦਦ ਕੀਤੀ ਸੀ ਨਰਿੰਦਰ ਮੋਦੀ ਦੀ। ਹੁਣ ਇਹ ਹਾਲਤ ਹੈ ਕਿ ਇੱਕ ਪਾਸੇ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰਾਂ ਔਰ ਉਹਦੇ 'ਚ ਕੋਈ ਮੈਨੂੰ ਭੁਲੇਖਾ ਨਹੀਂ ਹੈ, ਮੇਰਾ ਇਹ ਠੀਕ ਹੈ ਵੀ ਅਸੀਂ ਕੋਈ ਸਿਆਸੀ ਪ੍ਰੋਫੈਸੀ 'ਚ ਯਕੀਨ ਨਹੀਂ ਰੱਖਦੇ, ਲੇਕਿਨ ਤੁਹਾਨੂੰ ਉਹ ਪਤਾ ਲੱਗ ਜਾਂਦਾ ਜਿਹੜਾ ਦਸਤਾਰ ਗੁਫਤਾਰ ਰਫਤਾਰ ਹੁੰਦਾ ਜਾਂ ਤੁਸੀਂ ਕਿਸੇ ਨੂੰ ਕਲੋਜ਼ਲੀ ਮੋਨੀਟਰ ਕਰਦੇ ਹੋ ਥੋੜੀ ਦੇਰ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕੌਣ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ। ਔਰ ਕੋਈ ਭੁਲੇਖਾ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਦੀ ਇਵਨ ਪੰਜਾਬ ਦੇ ਹਵਾਲੇ ਨਾਲ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ 'ਚ ਵੀ ਬੀਜੇਪੀ ਇਸ ਕਿਸਮ ਦੇ ਹਾਲਾਤ ਪੈਦਾ ਕਰੇ ਜਿੱਥੇ ਅਕਾਲੀ ਤਾਂ ਜਾਣਗੇ ਜਿਸ ਕਿਸਮ ਦੀਆਂ ਇਹਨਾਂ ਦੀਆਂ ਨੀਤੀਆਂ ਨੇ, ਪਰ ਉਹ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਵੀ ਕੋਈ ਰੋਲ ਅਦਾ ਕਰ ਸਕਦੇ ਨੇ ਕਿਉਂਕਿ ਅਲਟੀਮੇਟਲੀ ਉਹਨਾਂ ਦੇ ਸੌਫਟ ਜਿਹੜਾ ਇਹਦਾ ਹੈ ਸਟੈਂਡ ਕੇਜਰੀਵਾਲ ਦਾ ਹਿੰਦੂਤਵਾ ਪ੍ਰਤੀ ਉਹ ਵੀ ਉਹਨਾਂ ਨੂੰ ਸੂਟ ਕਰਦਾ ਹੈ। ਅੱਜ ਸੌਫਟ ਹਿੰਦੂਤਵਾ ਹੋਏਗਾ, ਕੱਲ ਨੂੰ ਹਾਰਡ ਕਰ ਲੈਣਗੇ। ਔਰ ਇੱਕ ਪਾਸੇ ਇਹ ਚੱਲ ਰਿਹਾ ਔਰ ਪੰਜਾਬ 'ਚ ਕੀ ਹੋ ਰਿਹਾ ਅੱਜ ਕਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਏਡਜ਼ ਦੇ ਮਰੀਜ਼ਾਂ ਦਾ ਔਰ ਇੱਕ ਖਬਰ ਜਿਹੜੀ ਕਿ ਹਿੰਦੀ ਮੀਡੀਆ ਨੇ ਦਿੱਤੀ ਹੈ ਕਿ ਪੰਜਾਬ ਦੀਆਂ ਨਸਲਾਂ ਬਰਬਾਦ ਕਿਵੇਂ ਹੋ ਰਹੀਆਂ ਨੇ ਔਰ ਇਹਦੇ 'ਚ ਇਸ ਖਬਰ ਦਾ ਸਿਰਲੇਖ ਹੀ ਇਹ ਹੈ ਕਿ ਦੇਸ਼ ਦੇ ਵਿੱਚ ਏਡਜ਼ ਦੇ ਮਰੀਜ਼ ਘਟੇ ਨੇ, ਪੰਜਾਬ ਦੇ ਵਿੱਚ 20% ਏਡਜ਼ ਦੇ ਮਰੀਜ਼ ਵਧੇ ਨੇ ਔਰ ਇਹ ਰਿਪੋਰਟ ਸੈਂਟਰ ਗਵਰਨਮੈਂਟ ਭਾਰਤ ਦੀ ਉਸ ਦੀ ਹੈਲਥ ਮਿਨਿਸਟਰੀ ਦੀ ਹੈ ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੇ 21% ਮਾਮਲੇ ਵਧੇ ਨੇ ਇਹਦਾ ਕਾਰਨ ਹੈ ਕਿ ਨਸ਼ੇ ਦੇ ਇੰਜੈਕਸ਼ਨ ਕਿਉਂਕਿ ਜਿਹੜੀਆਂ ਨੀਡਲਸ ਇਸਤੇਮਾਲ ਹੁੰਦੀਆਂ ਫਿਰ ਉਹੀ ਰਿਪੀਟ ਹੁੰਦੀਆਂ ਨੇ ਔਰ ਇਹ ਜਿਹੜੀ ਰਿਪੋਰਟ ਹੈ ਉਹਦੇ ਇਸ ਖਬਰ ਮੁਤਾਬਕ ਵੀ ਬੜੇ ਖਤਰਨਾਕ ਫੈਕਟ ਸਾਹਮਣੇ ਆਏ ਨੇ ਕਿ ਵੀ ਦੇਸ਼ 'ਚ ਤਾਦਾਦ ਘਟੀ ਹੈ, ਪੰਜਾਬ 'ਚ 21% ਵਧੀ ਹੈ ਔਰ ਇਹਦੇ 'ਚ ਜਿਹੜੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਹਰ ਸਾਲ 5000 ਤੋਂ ਜ਼ਿਆਦਾ ਲੋਕ ਏਡਜ਼ ਦੀ ਚੁੰਗਲ 'ਚ ਫਸ ਰਹੇ ਨੇ। 5000 ਨੰਬਰ ਬਹੁਤ ਹੈ, ਇਹ ਵੀ ਜਿਹੜਾ ਰਿਪੋਰਟਡ ਹੈ ਜੀ ਇਸ ਤੋਂ 3 ਗੁਣਾ ਤੁਸੀਂ ਲਾਓ ਅੰਦਾਜ਼ਾ, ਇਹ ਤਾਂ ਹੀ ਪਤਾ ਲੱਗੇਗਾ ਨਾ ਵੀ ਏਡਜ਼ ਹੋਇਆ ਜਿਹੜਾ ਟੈਸਟ ਲਈ ਜਾਏਗਾ ਉੱਥੇ ਤਾਂ ਲੋਕਾਂ ਕੋਲ ਕਿੰਨੇ ਕੁ ਲੋਕ ਮੈਡੀਕਲ ਟੈਸਟ ਲਈ ਜਾਂਦੇ ਨੇ। ਸੋ ਇਹ ਜਿਹੜਾ 5000 ਦੀ ਫਿਗਰ ਹੈ ਇਹ ਵੀ ਬਹੁਤ ਘੱਟ ਫਿਗਰ ਹੈ ਔਰ ਉਹਨਾਂ ਨੇ ਕਿਹਾ ਜੀ ਵੀ ਪੰਜਾਬ 'ਚ 20% ਰੋਗੀ ਵਧੇ ਨੇ, ਬਾਕੀਆਂ 'ਚ ਘਟੇ ਨੇ ਔਰ ਇਹ ਜਿਹੜੇ ਨੇ ਹਰ ਸਾਲ 21% ਤੋਂ ਜ਼ਿਆਦਾ ਲੋਕ ਨਸ਼ੇ ਦੇ ਇੰਜੈਕਸ਼ਨ ਨਾਲ HIV ਇਨਫੈਕਟਡ ਹੋ ਰਹੇ ਨੇ ਔਰ ਉਸ ਸੂਈ ਦੇ ਨਾਲ HIV ਇਨਫੈਕਸ਼ਨ ਪੰਜਾਬ 'ਚ ਪਹਿਲੇ ਨੰਬਰ ਤੇ ਹੈ ਵਧਣ ਦਾ, ਦਿੱਲੀ 'ਚ ਦੂਜੇ ਨੰਬਰ ਤੇ ਹੈ, ਮਹਾਰਾਸ਼ਟਰ 'ਚ ਤੀਜੇ ਨੰਬਰ ਤੇ ਹੈ ਔਰ ਈਵਨ ਚੰਡੀਗੜ੍ਹ ਦੇ ਵਿੱਚ ਵੀ HIV ਇਨਫੈਕਟਡ ਰੋਗੀਆਂ ਦੀ ਜਿਹੜੀ ਗਿਣਤੀ ਆ ਉਹ ਵਧੀ ਹੈ ਔਰ ਇਸ ਗੱਲ ਨੂੰ ਉਹਨਾਂ ਨੇ 3 ਗੁਣਾ ਜ਼ਿਆਦਾ ਇਨਫੈਕਸ਼ਨ ਸਿਰਫ ਇੰਜੈਕਸ਼ਨ ਦੇ ਨਾਲ, ਇਹ ਵੀ ਨੈਸ਼ਨਲ ਐਵਰੇਜ ਦੀ ਗੱਲ ਕੀਤੀ ਔਰ ਇਸ ਵੇਲੇ
ਜਿਹੜਾ ਇਸੇ ਖਬਰ ਮੁਤਾਬਕ ਕਿ ਜੋ ਪੰਜਾਬ 'ਚ ਪਰਸੈਂਟੇਜ ਹੈ ਏਡਸ ਦੇ ਮਰੀਜ਼ਾਂ ਦੀ ਜੀ, ਇਹ ਸਾਰੇ ਸਬ ਕੰਟੀਨੈਂਟ ਦੇ ਵਿੱਚ ਜਿਹੜੇ ਦੇਸ਼ ਨੇ, ਪਾਕਿਸਤਾਨ, ਭੂਟਾਨ, ਸ੍ਰੀਲੰਕਾ, ਨੇਪਾਲ, ਮਾਲਦੀਵ, ਇਹਨਾਂ 'ਚ ਸਭ ਤੋਂ ਜ਼ਿਆਦਾ ਹੈ। ਸੋ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੀ ਜਵਾਨੀ ਔਰ ਪੰਜਾਬ ਦੀ ਡਿਸਟਰਕਸ਼ਨ ਕੀ ਹੈ। ਔਰ ਇਹ ਜਿਹੜਾ ਇਸ ਲੈਵਲ ਤੱਕ ਗਏ ਔਰ ਰੋਮ ਸੜ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ, ਇਧਰ ਏਡਸ ਤੱਕ ਕੀ ਹੋਈ ਹੈ। ਔਰ ਜਿਹੜੇ ਹਿੰਦੂਤਵਾ ਦਾ ਸੌਦਾ ਅਦਰਵਾਈਜ਼ ਵੇਚ ਰਹੇ ਨੇ, ਉਹਨਾਂ ਦੇ ਆਪਣੇ ਸੂਬਿਆਂ 'ਚ ਕੀ ਹੋ ਰਿਹਾ ਹੈ। ਇਹ ਹਿੰਦੂਤਵਾ ਕਿੰਨਾ ਕੁ ਬਰਾਬਰੀ ਦੀ ਗੱਲ ਕਰਦਾ ਹੈ। ਜੀ, ਚੰਗੀ ਗੱਲ ਹੈ ਵੀ JNU ਨੇ ਮਨੂੰ ਸਮ੍ਰਿਤੀ ਸਾੜੀ ਔਰ ਪਹਿਲੀ ਵਾਰ ਹੈ ਕਿ ਖੁੱਲ ਕੇ ਹੁਣ ਚਰਚਾ ਹੋਣੀ ਸ਼ੁਰੂ ਹੋਈ। ਅੱਜ ਇੱਕ BBC 'ਚ ਸਟੋਰੀ ਵੀ ਸੀ ਕਿ ਮਨੂੰ ਸਮ੍ਰਿਤੀ ਹੈ ਕੀ, ਕਿ 2000 ਸਾਲ ਪਹਿਲਾਂ ਮਨੂੰ ਨੇ ਜਦੋਂ ਇਹ ਲਾਅ ਦਿੱਤਾ ਔਰ ਕਿਵੇਂ ਅੰਗਰੇਜ਼ਾਂ ਨੇ ਇਹਨੂੰ ਮੰਨਿਆ, ਕਿਵੇਂ ਉਹ ਪੀਰੀਅਡ ਸੀ ਕਿ ਬੁੱਧ ਧਰਮ ਦਾ ਬੋਲਬਾਲਾ ਸੀ, ਲੇਕਿਨ ਬ੍ਰਾਹਮਣ ਇਹ ਸਮਝਦਾ ਸੀ ਕਿ ਵੀ ਉਹਨੇ ਡਿੱਗਣਾ ਨਹੀਂ ਹੈ, ਜੇ ਉਹ ਥੋੜਾ ਥੱਲੇ ਗਿਆ ਉਹਨੇ ਕਿਵੇਂ ਉੱਪਰ ਆਣਾ। ਮਨੂੰ ਨੇ ਉਹ ਕਾਨੂੰਨ ਬਣਾਏ ਕਿ ਬ੍ਰਾਹਮਣ ਜਿਹੜਾ ਉਹ ਸਰਵਸ਼੍ਰੇਸ਼ਟ ਹੈ, ਕੋਈ ਜਿਹੜਾ ਉਸ ਦੇ ਉੱਤੇ ਉਹ ਕਿਸੇ ਦਾ ਮਰਡਰ ਵੀ ਕਰਦੇ ਤਾਂ ਕੇਸ ਨਹੀਂ ਚੱਲ ਸਕਦਾ, ਔਰ ਸ਼ੂਦਰ ਔਰ ਔਰਤ ਬਰਾਬਰ ਕਲੱਬ ਕੀਤੇ ਔਰ ਸਾਰੇ ਹੱਕ ਜਿਹੜੇ ਨੇ ਬ੍ਰਾਹਮਣ ਨੇ ਉਹ ਆਪਣੇ ਕੋਲ ਰੱਖੇ। ਔਰ 2000 ਸਾਲ ਤੋਂ ਜਿਹੜਾ ਇਹ ਉਹਨਾਂ ਦਾ ਮਨੂੰ ਸਮ੍ਰਿਤੀ ਦਾ ਪ੍ਰਭਾਵ ਹੈ। ਅੰਗਰੇਜ਼ਾਂ ਨੇ ਵੀ ਇਸ ਤਰੀਕੇ ਨਾਲ ਹੀ ਲਿਆ, ਕਿਉਂਕਿ ਉਹਨੇ ਕਿਹਾ ਜੀ ਉਸ ਜ਼ਮਾਨੇ ਤੱਕ ਉਹ ਬ੍ਰਾਹਮਣ ਹੀ ਅੰਗਰੇਜ਼ੀ ਵੀ ਪੜ੍ਹ ਗਏ ਸੀ। ਉਹਨਾਂ ਨੇ ਉਹਨੂੰ ਦੱਸਿਆ ਵੀ ਇਹੀ ਹਿੰਦੂ ਲਾਅ ਹੈ। ਔਰ ਮਿਸਟਰ ਫਾਲਕੇ ਜਿਹੜੇ ਬਹੁਤ ਵੱਡੇ ਸੁਧਾਰਕ ਹੋਏ ਦਲਿਤਾਂ ਦੇ, ਡਾਕਟਰ ਅੰਬੇਦਕਰ, ਇਹ ਪਹਿਲੇ ਲੋਕ ਸੀ 20ਵੀਂ ਸਦੀ 'ਚ ਜਿਨ੍ਹਾਂ ਨੇ ਬੁਲੰਦ ਆਵਾਜ਼ ਉਠਾਈ ਕਿ ਬਈ ਇਹ ਮਨੂੰ ਸਮ੍ਰਿਤੀ ਦਾ ਨੂੰ ਸਾੜੋ, ਇਸ ਨੂੰ, ਇਹ ਸਾਡੀਆਂ ਸਾਰੀਆਂ ਬਿਮਾਰੀਆਂ ਦੀ ਜੜ ਇਹ ਹੈ। ਉਹਨਾਂ ਨੇ ਪਬਲਿਕ ਸਮਾਗਮ ਕਰਕੇ ਸਾੜੀ ਵੀ ਮਨੂੰ ਸਮ੍ਰਿਤੀ। ਔਰ ਇਹ ਉੱਥੋਂ ਉਹ ਐਜੀਟੇਸ਼ਨ ਸ਼ੁਰੂ ਹੋਈ ਕਿ ਮੰਦਰਾਂ ਦੇ ਵਿੱਚ ਦਲਿਤਾਂ ਨੂੰ ਜਾਣ ਦਾ ਹੱਕ ਮਿਲੇ। ਬਹੁਤ ਲੰਬੀ ਸਟਰਗਲ ਹੋਈ। ਅਜੇ ਵੀ ਬਹੁਤ ਸਾਰੇ ਮੰਦਰ ਨੇ ਭਾਰਤ ਦੇ ਵਿੱਚ, ਕਿਉਂਕਿ ਕਿਸੇ ਨੇ ਕਿਹੜਾ ਸਰਵੇ ਕਰਾਇਆ ਔਰ ਇਹ ਖਬਰਾਂ ਬਾਹਰ ਹੀ ਨਹੀਂ ਆਉਂਦੀਆਂ। ਪਰ ਈਵਨ ਗੁਜਰਾਤ, ਜਿੱਥੋਂ ਦਾ ਮੋਦੀ ਜਿਹੜਾ ਹੈ ਉਹ ਆਪਣਾ ਹਿੰਦੂਤਵਾ ਦਾ ਪਿਓ ਬਣਿਆ ਹੋਇਆ ਹੈ, ਔਰ ਇਹ ਜਿਹੜਾ ਉਹਨਾਂ ਦਾ ਹੈਲਥ ਮਿਨਿਸਟਰ ਹੈ, ਉਹਨੇ ਜਿਹੜਾ ਅਸੈਂਬਲੀ ਦੇ ਵਿੱਚ ਕਿਹਾ ਕਿ ਗੁਜਰਾਤ ਦੇ 13 ਮੰਦਰਾਂ 'ਚ ਦਲਿਤਾਂ ਨੂੰ ਅਜੇ ਵੀ ਜਾਣ ਦੀ ਆਗਿਆ ਨਹੀਂ ਹੈ। ਔਰ ਇੰਨੇ ਸਾਲਾਂ ਬਾਅਦ ਵੀ ਦੇਸ਼ 'ਚ ਛੂਆ-ਛੂਤ ਕਾਇਮ ਹੈ। ਔਰ ਜਿਹੜਾ ਆਪਣੇ ਆਪ ਨੂੰ ਆਧੁਨਿਕ ਕਹਿੰਦਾ ਗੁਜਰਾਤ 'ਚ, ਇਹ ਵੀ ਇਹਦੇ ਤੋਂ ਅਛੂਤਾ ਨਹੀਂ ਹੈ। ਔਰ 13 ਐਸੇ ਮੰਦਰ ਨੇ ਜਿੱਥੇ ਦਲਿਤ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਜਵਾਬ ਜਿਹੜਾ ਸਦਨ ਦੇ ਵਿੱਚ, ਸਦਨ ਪਾਰਲੀਮੈਂਟ 'ਚ, ਗੁਜਰਾਤ ਅਸੈਂਬਲੀ ਨਹੀਂ, ਇੰਡੀਅਨ ਪਾਰਲੀਮੈਂਟ, ਸਵਾਲ ਜਵਾਬ ਸੈਸ਼ਨ ਜਿਹਨੂੰ ਪ੍ਰਸ਼ਨ ਕਾਲ ਕਹਿੰਦੇ ਨੇ, ਸ਼ਹਿਰ ਕੋਟੜਾ ਤੋਂ ਜਿਹੜੇ ਸ਼ੈਲੇਸ਼ ਪਰਮਾਰ ਨੇ ਜਦੋਂ ਸਵਾਲ ਪੁੱਛਿਆ ਤੇ ਜਿਹੜਾ ਗ੍ਰਹਿ ਮੰਤਰੀ ਹੈ ਉਹਨੇ ਇਹ ਜਵਾਬ ਦਿੱਤਾ। ਔਰ ਜਿਹੜੇ 13 ਮੰਦਰ ਉਹਨਾਂ ਨੇ ਕਿਹਾ ਵੀ ਜਿੱਥੇ ਦਲਿਤ ਨਹੀਂ ਜਾ ਸਕਦੇ, ਉਹਨਾਂ 'ਚ ਭਰੂਚ ਦੇ ਵਿੱਚ 3 ਨੇ, ਅਹਿਮਦਾਬਾਦ ਗ੍ਰਾਮੀਣ 'ਚ 1 ਹੈ, ਆਨੰਦ ਦੇ ਵਿੱਚ 2 ਮੰਦਰ ਨੇ, ਮਹੀ ਸਾਗਰ ਦਾ ਦੇਵ ਭੂਮੀ ਹੈ ਤੇ ਦਵਾਰਕਾ ਦਾ 1 ਹੈ, ਗਿਰ ਸੋਮਨਾਥ ਦੇ 2 ਨੇ, ਪੋਰਬੰਦਰ ਦੇ 2 ਨੇ, ਬਨਾਸਕਾਂਠਾ 1 ਮੰਦਰ ਸ਼ਾਮਲ ਹੈ। ਔਰ ਹੁਣੇ ਪਿੱਛੇ ਜੇ ਜਾਮਨਗਰ, ਜਾਮਜੋਧਪੁਰ ਦੇ ਸਤਾਪੁਰ ਗਾਂਵ ਪਿੰਡ 'ਚ ਇੱਕ ਮੰਦਰ ਦੇ ਬਾਹਰ ਬੈਨਰ ਲੱਗਾ ਜਿਹਦੇ 'ਚ ਸਾਫ਼ ਲਿਖਿਆ ਹੈ ਕਿ ਮੰਦਰ ਦੇ ਅੰਦਰ ਦਲਿਤ ਭਾਈ ਭੈਣ, ਮੁਸਲਮ, ਬੁਨਕਰ ਜੁਲਾਇਆ ਨੂੰ ਕਹਿੰਦੇ ਨੇ, ਦੇਵੀ ਪੂਜਕ ਵਾ ਕੋਲੀ ਸਮਾਜ ਦੇ ਬੰਦੇ ਪ੍ਰਵੇਸ਼ ਨਹੀਂ ਕਰ ਸਕਦੇ। ਸੋ ਜ਼ਾਹਰ ਹੈ ਵੀ ਜਿਸ ਮਨੂੰ ਸਮ੍ਰਿਤੀ ਨੂੰ ਡਾਕਟਰ ਅੰਬੇਦਕਰ ਔਰ ਜਦੋਂ ਅਸੀਂ ਸਿੱਖ ਫਲਸਫਾ ਦੇਖਦੇ ਹਾਂ, ਉਹਨਾਂ ਨੇ ਸਟਰੋਂਗਲੀ ਇਸ ਨੂੰ ਜਿਹੜਾ ਬ੍ਰਾਹਮਣਵਾਦ ਦੇ ਖਿਲਾਫ ਹੀ ਇਹ ਜੰਗ ਸੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਜਿਹੜੇ ਭਗਤ ਜਨ ਹੋਏ, ਬੇਸ਼ੱਕ ਭਗਤ ਨਾਮਦੇਵ ਜੀ ਸਨ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ ਸਾਰਿਆਂ ਨੇ ਬ੍ਰਾਹਮਣਵਾਦ ਨੂੰ ਹੀ ਚੈਲੰਜ ਕੀਤਾ ਸੀ। ਔਰ ਮਨੂੰ ਸਮ੍ਰਿਤੀ ਨੇ ਬ੍ਰਾਹਮਣਵਾਦ ਨੂੰ ਐਸਟੈਬਲਿਸ਼ ਕੀਤਾ ਸੀ। ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ, ਜੇ ਤੂੰ ब्राह्मणी जाया तो आन वाट काहे नहीं आया, तुम कत ब्राह्मण हम कत शूद, हम कत लोहू तुम कत दूध। कि भाई ब्राह्मण जे तू सचमुच इसलिए तू आप उच्चा बनया होया, फिर तू ये दस भी तेरा जन्म भी उसे प्रोसैस नाल ही होया जिहदे नाल बाकियां दा होया, तू किसी होर रस्तियों को क्यों नहीं आया। और तेरियां रगां दे विच भी लहू है, मेरियां रगां च भी लहू है, तेरियां रगां च दुध तां नहीं है कि तू अपने आप नूं सुपीरियर क्लेम करे। सो असीं समझदे हां भी ये जिहड़ा रेवोल्यूशन सिੱਖੀ फॉर्म च गुरु ग्रंथ साहिब दे रूप च भगत जनां दी बाणी नूं गुरु साहब ने अपने नाल शामिल करके जिहड़ा एक सुनेहा दिता सी, और जिहड़ा रेवोल्यूशन गुरु नानक साहब दे नाल
नीचा अंदर नीच जात, नीची हूँ अत नीच, नानक तिन कै संग साथ, वड्डियां स्यों क्या रीस, जिथै नीच संभालियन तिथै नदर तेरी बख्शीश। जिहड़ी शुरुआत हुई 10वें पातशाह ने खंडे बाटे दी पहल और ये फरमान इन गरीब सिखन को देऊं पातशाही, ये याद रखें हमरी गुरियाई। अज सिख तां किते लिजा नहीं सके उस सब कॉन्टीनेंट नूं। 47 ਦੇ ਦੌਰ 'ਚ ਵੀ ਜੋ ਆਪਣਾ ਰੋਲ ਰਿਹਾ ਆਪਣਾ ਵੀ ਕੁਝ ਨਹੀਂ ਬਣਾ ਸਕੇ। ਔਰ ਅੱਜ ਵੀ ਜਦੋਂ ਕਿ ਇੱਕ ਪਾਸੇ ਤਬਦੀਲੀ ਦੀਆਂ ਹਵਾਵਾਂ ਨੇ, ਕਿਉਂਕਿ ਜਿਉਂ-ਜਿਉਂ ਇਹ ਮਨੂ ਸਮ੍ਰਿਤੀ ਨੂੰ ਠੋਸਣਗੇ, ਜਿਹੜਾ ਹੁਣ ਠੋਸ ਰਹੇ ਨੇ, ਇਹ ਰਵੀ ਸ਼ੰਕਰ ਹੋਏ, ਇਹ ਰਾਮਦੇਵ ਹੋਏ, ਜਾਂ ਕਿਸੇ ਵੀ ਗਾਰਬ ਦੇ ਥੱਲੇ ਜੋ ਕੁਝ ਕਰ ਰਹੇ ਨੇ, ਇਹ ਮਨੂ ਸਮ੍ਰਿਤੀ ਨੂੰ ਹੀ ਐਸਟੈਬਲਿਸ਼ ਕਰ ਰਹੇ ਨੇ। ਔਰ ਉਹ ਰੋਹਿਤ ਵਰਮੂਲਾ ਹੋਏ ਹੈਦਰਾਬਾਦ ਦਾ, ਜਾਂ ਇਧਰ ਕਨਈਆ ਕੁਮਾਰ ਹੋਏ, ਜਾਂ ਹੋਰ ਹੋਣ, ਇਹ ਇਸ ਗੱਲ ਨੂੰ ਸਮਝਦੇ ਨੇ। ਔਰ ਇਸ ਲਈ ਕੇਜਰੀਵਾਲ ਦਾ ਤਾਂ ਕੋਈ ਬੇਸਿਕ ਰੌਲਾ ਹੀ ਨਹੀਂ ਸੀ, ਕਿਉਂਕਿ ਕੇਜਰੀਵਾਲ ਨੇ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਕਿ ਜੀ ਮੇਰੀ ਗਾਂਧੀਵਾਦੀ ਵਿਚਾਰਧਾਰਾ, ਆਦਰਸ਼ ਮੇਰਾ ਗਾਂਧੀ, ਔਰ ਉਹੀ ਗਾਂਧੀ ਟੋਪੀ ਸਭ ਦੇ ਸਿਰ ਤੇ ਰੱਖ ਦਿੱਤੀ। ਤੇ ਗਾਂਧੀ ਸਭ ਤੋਂ ਵੱਡਾ, ਜੇ ਬ੍ਰਾਹਮਣਵਾਦ 'ਚ ਮੰਨੂ ਤੋਂ ਬਾਅਦ ਸ਼ੰਕਰਾ ਹੋਇਆ ਜਿਹਨੇ ਬੋਧੀਆਂ ਦਾ ਨਾਸ ਕੀਤਾ, ਤੇ ਜੇ 1000 ਸਾਲ ਬਾਅਦ ਕੋਈ ਵੱਡਾ ਹਿੰਦੂਤਵਾ ਦਾ ਲੀਡਰ ਜੰਮਿਆ ਜੋ ਗਾਂਧੀ ਸੀ। ਫਰਕ ਇੰਨਾ ਸੀ, ਗੋਡਸੇ ਨੇ ਇਸ ਲਈ ਮਾਰਿਆ ਕਿ ਸੌਫਟ ਹਿੰਦੂਤਵ ਹੈ, ਅਦਰਵਾਈਜ਼ ਕਾਸਟ ਸਿਸਟਮ 'ਚ ਯਕੀਨ। ਕਿਤੇ ਗਾਂਧੀ ਨੇ ਮਨੂ ਸਮ੍ਰਿਤੀ ਨੂੰ ਕੰਡੈਮ ਨਹੀਂ ਕੀਤਾ, ਕਿਤੇ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ। ਉਹ ਤਾਂ ਮੰਨਦਾ ਸੀ ਕਿ ਬ੍ਰਾਹਮਣ ਕਸ਼ਤਰੀ ਵੈਸ਼ੂ ਦੇ ਸਾਡੇ ਸਮਾਜ ਦੇ ਉਹ ਪਿੱਲਰ ਨੇ ਜਿਨ੍ਹਾਂ ਦੇ ਉੱਤੇ ਸਾਰੀ ਗੱਲ ਖੜੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਇਹ ਗੁਜਰਾਤ ਹੋਏ, ਮੱਧ ਪ੍ਰਦੇਸ਼ ਹੋਏ, ਦੂਸਰੀਆਂ ਸਟੇਟਾਂ ਹੋਣ, ਇੱਕ ਪਾਸੇ ਜਿਹੜੇ ਬ੍ਰਾਹਮਣਵਾਦੀ ਤਾਕਤਾਂ ਥੋੜੇ ਬਹੁਤ ਸੈਕੂਲਰ ਨਾਂ ਦੇ ਥੱਲੇ ਇਹਨਾਂ ਨੂੰ ਥੋੜੀ ਜਿਹੀ ਘਬਰਾਹਟ ਹੁੰਦੀ ਸੀ ਪਹਿਲੇ ਪੀਰੀਅਡ 'ਚ। ਹਾਲਾਂ ਕਾਂਗਰਸ ਦੀ ਨੀਤੀ ਵੀ ਉਹੀ ਸੀ, ਉਹ ਹੁਣ ਖੁੱਲ ਕੇ ਬਾਹਰ ਆ ਰਹੇ ਨੇ। ਔਰ ਇਹ ਹੁਣ ਸਾਡੇ ਵੀਰਾਂ ਭੈਣਾਂ ਨੇ ਦੇਖਣਾ, ਜੇ ਸਾਨੂੰ ਲੱਗਦਾ ਹੈ ਕਿ ਵੀ ਅਰਵਿੰਦ ਕੇਜਰੀਵਾਲ ਸਾਡਾ ਬੇੜਾ ਬੰਨੇ ਲਾ ਦੇਗਾ, ਤੇ ਫਿਰ ਮੈਂ ਸਮਝਦਾ ਹਾਂ ਕਿ ਭਾਈ once you fool me shame on you, twice you fool me shame on me, ਕਿ ਵੀ ਅਸੀਂ ਬਾਰ-ਬਾਰ ਧੋਖਾ ਹੀ ਖਾਂਦੇ ਰਹਿਣਾ। ਕਿਉਂਕਿ ਮੈਂ ਇਹਨਾਂ ਟੌਪਿਕਸ ਨੂੰ ਇਸ ਲਈ ਵੀ ਅੱਜ ਲਿਆ ਕਿ ਬਹੁਤ ਸਾਰੀਆਂ ਕਾਲਾਂ ਇਹਨਾਂ ਦਿਨਾਂ ਦੇ ਵਿੱਚ ਆਈਆਂ, ਖਾਸ ਤੌਰ ਤੇ ਜਦੋਂ ਹੁਣ ਕੈਨੇਡਾ ਦੇ ਹਵਾਲੇ ਨਾਲ ਜੋ ਚੱਲ ਰਿਹਾ, ਕਈਆਂ ਨੇ ਰਾਏ ਜਾਣਨੀ ਚਾਹੀ, ਕਈਆਂ ਨੇ ਸੌਫਟ ਰਹਿਣ ਦੀ ਗੱਲ ਕੀਤੀ, ਕਈਆਂ ਨੇ ਕਿਹਾ ਕਿ ਜੀ ਚਲੋ ਕਿਸੇ ਨੂੰ ਤਾਂ ਆਉਣਾ ਕੋਈ ਨਹੀਂ, ਇਸ ਬਹਾਨੇ ਨਾਲ ਇੱਕ ਵਾਰੀ ਥੋੜੀ ਜਿਹੀ ਰਾਹਤ ਮਿਲੇਗੀ, ਲੋਕ ਕਰਪਸ਼ਨ ਤੋਂ ਛੁਟਕਾਰਾ ਪਾ ਲੈਣਗੇ। ਦੂਜਾ, ਜੇ ਤੁਸੀਂ RSS ਨਾਲ ਅਲਾਈਅੰਸ ਕਰਦੇ ਹੋ, ਰਵੀ ਸ਼ੰਕਰ ਦੇ ਨੂੰ ਤੁਸੀਂ ਜਿਹੜਾ ਐਂਡੋਰਸ ਕਰ ਰਹੇ ਹੋ, ਆਰਮੀ ਦੀ ਮਦਦ ਮੰਗ ਰਹੇ ਹੋ ਕਿ ਉਹਦਾ ਪ੍ਰਾਈਵੇਟ ਵੈਨਿਊ ਬਣਾ ਕੇ ਦੇ ਜੀ। ਕਰਪਸ਼ਨ ਇਹ ਵੀ ਇੱਕ ਜਿਹੜਾ ਸਾਡੇ ਲੋਕਾਂ ਦੇ ਵਿੱਚ, ਜਦੋਂ ਅਸੀਂ ਕਿਸੇ ਨੂੰ ਕਰੈਕਟਰ ਕਹਿੰਦੇ ਜੀ ਫਲਾਣਾ ਕਰੈਕਟਰਲੈਸ ਹੈ, ਤੇ ਸਾਡੇ ਲਈ ਕਰੈਕਟਰ ਦਾ ਮਤਲਬ ਸਿਰਫ ਮਰਦ ਔਰਤ ਸੰਬੰਧ ਹੁੰਦਾ ਹੈ, ਅਸੀਂ ਉਹਦੇ ਥੱਲੇ ਹੀ ਕਰੈਕਟਰ ਨੂੰ ਡਿਫਾਈਨ ਕਰਦੇ। ਇਸੇ ਤਰ੍ਹਾਂ ਜਦੋਂ ਅਸੀਂ ਕਰਪਸ਼ਨ ਨੂੰ ਡਿਫਾਈਨ ਕਰਦੇ, ਕਰਪਸ਼ਨ ਦਾ ਮਤਲਬ ਵੀ ਸਾਡੇ 'ਚ ਹੁੰਦਾ ਹੈ ਕਿ ਜਿਹੜਾ ਪੈਸੇ ਲੈ ਕੇ ਕੰਮ ਕਰਦਾ ਉਹਨੂੰ ਅਸੀਂ ਕਰਪਟ ਕਹਿੰਦੇ। ਪਰ ਮੈਂ ਸਮਝਦਾ ਹਾਂ ਵੀ ਕਰੈਕਟਰ ਜਾਂ ਐਂਟਾਈ ਕਰਪਟ ਮਾਈਂਡ ਇਹ ਬਹੁਤ ਵੱਡੀ ਗੱਲ ਹੈ। ਇਹ ਮਾਈਂਡ 'ਚ ਹੁੰਦੀ ਹੈ ਪਹਿਲਾਂ, ਜਿਹੜੀ ਤੁਹਾਡਾ ਆਚਰਣ ਹੈ, ਕਰੈਕਟਰ ਹੈ, ਤੁਹਾਡਾ ਮਾਈਂਡ ਹੈ। ਜੇ ਤੁਸੀਂ ਆਪਣਾ ਬੋਲ ਦੇ ਕੇ ਕਿਸੇ ਨੂੰ ਪੁਗਾਉਂਦੇ ਨਹੀਂ, ਫਿਰ ਵੀ ਤੁਸੀਂ ਕਰੈਕਟਰਲੈਸ ਹੋ। ਜੇ ਤੁਸੀਂ, ਜਿਸ ਨੂੰ ਗੁਰਬਾਣੀ ਨੇ ਡਿਫਾਈਨ ਕੀਤਾ ਸੂਰਬੀਰ ਬਚਨ ਕੇ ਬਲੀ, ਕਿ ਸੂਰਬੀਰ ਜਾਂ ਬਰੇਵ ਕੋਈ ਜੰਗ ਦੇ ਮੈਦਾਨ 'ਚ ਲੜਨ ਦੇ ਨਾਲ ਕੱਲੀ ਸੂਰਬੀਰਤਾ ਨਹੀਂ ਜੁੜੀ ਹੋਈ, ਪਹਿਲੀ ਸੂਰਬੀਰਤਾ ਵਚਨ ਕੇ ਬਲੀ ਦੀ ਹੁੰਦੀ ਹੈ ਕਿ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਸ ਦੇ ਉੱਤੇ ਖਲੋਂਦੇ ਹੋ। ਇਹਦੇ 'ਚ ਅਮਰੀਕਾ 'ਚ ਕਈ ਵਾਰੀ ਇਹ ਸ਼ਬਦ ਇੰਟੈਗਰਿਟੀ ਕਹਿਣਗੇ ਕਿ ਵੀ, ਜਾਂ ਜਦੋਂ ਕੋਈ ਕੋਰਟ ਕਿਸੇ ਕੇਸ ਨੂੰ ਥਰੋ ਆਊਟ ਕਰਨਗੇ, ਉਹ ਤੁਹਾਡੀ ਇੰਟੈਗਰਿਟੀ ਦੇ ਉੱਤੇ ਦੇਖ ਕੇ, ਜਾਂ ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਵੀ ਨਹੀਂ, ਭਾਵੇਂ ਫੈਕਟਸ ਜੋ ਵੀ ਹੋਣ, ਇਸ ਦੀ ਇੰਟੈਗਰਿਟੀ ਨਹੀਂ। ਹੁਣ ਇੰਟੈਗਰਿਟੀ, ਕਰੈਕਟਰ, ਓਨੈਸਟੀ, ਇਹਦੇ 'ਚ ਬਹੁਤ ਕੁਝ ਹੁੰਦਾ। ਇਹਦੇ 'ਚ ਤੁਹਾਡਾ ਬੋਲ ਪੁਗਾਣਾ ਹੁੰਦਾ, ਤੁਹਾਡਾ ਥਿੰਕਿੰਗ ਦਾ ਪੈਟਰਨ ਹੁੰਦਾ, ਤੁਸੀਂ ਕਿਵੇਂ ਕਿਸੇ ਦਾ ਜਿਹੜਾ ਉਹ ਕਿਸੇ ਬਾਰੇ ਸੋਚਦੇ ਹੋ, ਤੁਹਾਡਾ ਓਵਰਆਲ ਵਿਹਾਰ ਕੀ ਹੈ, ਤੁਹਾਡੇ ਕੰਮਕਾਰ 'ਚ ਕਿੰਨੀ ਕੁ ਇਮਾਨਦਾਰੀ ਹੈ, ਤੁਸੀਂ ਜਦੋਂ ਕਿਸੇ ਨਾਲ ਡੀਲ ਕਰਦੇ ਹੋ ਤੁਸੀਂ ਕਿੰਨੀ ਕੁ ਇਮਾਨਦਾਰੀ ਦੇ ਨਾਲ ਤੁਸੀਂ ਲੈਣ ਦੇਣ ਕਰਦੇ ਹੋ, ਵਰਤੋਂ ਵਿਹਾਰ ਕਰਦੇ ਹੋ। ਔਰ ਮੈਂ ਹੈਰਾਨ ਹੁੰਦਾ ਜਦੋਂ ਅਸੀਂ ਪੁਰਾਤਨ ਈਵਨ ਰਹਿਤਨਾਮਿਆਂ ਦੇ ਹਵਾਲੇ ਨਾਲ ਦੇਖਦੇ ਹਾਂ, ਅੱਜ ਬਹੁਤ ਵਾਰ ਹੁੰਦਾ ਜਿਹੜੇ ਤੋਂ ਕਿਸੇ ਨੇ ਪੈਸੇ ਮੰਗੇ ਨੇ ਉਹ ਮੋੜਦਾ ਹੀ ਨਹੀਂ ਹੈ, ਜੇ ਕੋਈ ਮੰਗ ਵੀ ਰਿਹਾ ਤਾਂ ਉਹਨੂੰ ਟਰਕਾ ਲਓ। ਲੇਕਿਨ ਤੁਸੀਂ ਜਦੋਂ ਪੁਰਾਤਨ 'ਚ ਦੇਖੋਗੇ
ਔਰ ਈਵਨ ਇਸਲਾਮ 'ਚ ਵੀ ਇਸ ਹਵਾਲੇ ਨਾਲ ਬੜੀਆਂ ਸਟਰੋਂਗ ਹਦਾਇਤਾਂ ਨੇ ਕਿ ਇਹ ਨਾ ਕਾਬਲੇ ਮਾਫੀ ਹੈ ਕਿ ਜੇ ਤੁਸੀਂ ਕਿਸੇ ਤੋਂ ਕਰਜ਼ ਲਿਆ ਤਾਂ ਉਸ ਕਰਜ਼ ਨੂੰ ਵਾਪਸ ਨਾ ਕਰੋ। ਹੁਣ ਇਹ ਕਰੈਕਟਰ ਹੈ। ਬਹੁਤਿਆਂ ਨੂੰ ਲੱਗੇਗਾ ਜੀ ਦੇਖੋ ਮੈਂ ਚਲਾਕੀ ਨਾਲ ਮਾਠੇ ਜੀ ਔਰ ਹੁਣ ਤੁਰਿਆ ਫਿਰਦਾ ਮਗਰ ਮੈਂ ਦੇਣੇ ਥੋੜੀ ਨੇ। ਹੁਣ ਉਹਨੂੰ ਤੁਸੀਂ ਇਹ ਕਹੋਗੇ ਜੀ ਬੰਦਾ ਵੈਸੇ ਬੜਾ ਕਰੈਕਟਰ ਵਾਲਾ ਹੈ, ਇਹ ਨਹੀਂ ਹੈ। ਹੋਰ ਕਰੈਕਟਰ ਕਾਹਦਾ ਕਰੈਕਟਰ ਹੈ? ਸੋ ਮੈਂ ਈਵਨ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਦੇਖਦਾ ਵੀ ਇੱਕ ਪਾਸੇ ਟੋਟਲੀ ਡਿਕਟੇਟਰਾਨਾ ਲਾਈਨ, ਦੂਸਰੇ ਪਾਸੇ ਪੰਜਾਬ ਦੇ ਮੁੱਦਿਆਂ ਬਾਰੇ ਇੱਕ ਡਿਫਰੈਂਟ ਪਹੁੰਚ ਜਿਹੜੀ ਅੱਜ ਨਜ਼ਰ ਨਹੀਂ ਆ ਰਹੀ, ਨਜ਼ਰ ਆ ਜਾਏਗੀ ਜਦੋਂ ਸੈਂਟਰ ਦੇ ਵਿੱਚ ਇਹਨਾਂ ਦੇ ਕੋਲ ਕੋ ਮਾੜਾ ਮੋਟਾ ਜੁੜ ਗਿਆ। ਔਰ ਇਹ ਹਿੰਦੂਤਵਾ ਦੇ ਨਾਲ ਅੰਡਰਸਟੈਂਡਿੰਗ ਤੁਸੀਂ ਪਿਛਲੇ ਪੀਰੀਅਡ ਦਾ ਉਹ ਕੇਜਰੀਵਾਲ ਜਿਹੜਾ ਸ਼ੁਰੂ ਚ ਨਿਕਲਿਆ ਸੀ ਖੁੱਲ ਕੇ ਹਿੰਦੂਤਵਾ ਦੇ ਖਿਲਾਫ, ਫਿਰ ਜਿਹੜਾ ਨਾਸਤਕ ਤੋਂ ਆਸਤਕ ਬਣਿਆ ਹਿੰਦੂਤਵੀ, ਮੱਥੇ ਤੇ ਟਿੱਕਾ ਆਇਆ, ਗੰਗਾ ਨਹਾਣਾ ਆਇਆ, ਔਰ ਈਵਨ ਮੋਦੀ ਪ੍ਰਤੀ। ਔਰ ਦੂਸਰੇ ਤੁਸੀਂ ਦੇਖੋਗੇ ਕਿ ਬਹੁਤ ਘਟ ਗਈਆਂ ਨੇ ਈਵਨ ਸਟੇਟਮੈਂਟਸ ਵੀ, ਔਰ ਔਨ ਦਾ ਗਰਾਊਂਡ ਵੀ ਐਕਟੀਵਿਟੀ ਬਹੁਤ ਘਟ ਗਈ ਹੈ। ਸੋ ਮੈਂ ਸਮਝਦਾ ਵੀ ਉਹਨੇ ਵੀ ਦੇਖ ਲਿਆ ਕਿ ਜੇ ਸੱਤਾ ਹਾਸਲ ਕਰਨੀ ਹੈ ਤੇ ਫਿਰ ਤੁਸੀਂ ਹਿੰਦੂਤਵਾ ਦੀ ਲਾਈਨ ਦੇ ਨਾਲ ਹੀ ਜਿਹੜਾ ਆਪਣੇ ਆਪ ਨੂੰ ਟੈਗ ਇਨ ਕਰੋ। ਇਹ ਅੱਜ ਦੇ ਅਹਿਮ ਇਸ਼ੂ ਨੇ ਜੀ ਡਾਕਟਰ ਸਾਹਿਬ। ਇਹਨਾਂ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।